अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, स्किले दा दूसरा पार्ट और बाकी जी जेह्ड़े स्टूडेंट ने थ्योरी पास कर लईए ਉਹ PDF ਜ਼ਰੂਰ ਸੈਂਡ ਕਰਿਆ ਕਰੋ ਤਾਂ ਕਿ ਦੂਸਰਿਆਂ ਦੋਸਤਾਂ ਦੀ ਵੀ ਹੈਲਪ ਹੋ ਜਾਵੇ। ਇਹਦੇ ਨਾਲ ਕਾਫੀ ਹੈਲਪ ਮਿਲਦੀ ਹੈ ਔਰ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਹੈ ਇੱਥੇ ਪੂਰੇ ਦਾ ਪੂਰਾ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਅੱਛਾ, ਤੇ ਬਾਕੀ ਜੀ ਕੁਛ ਵੀਡੀਓ ਜਿਹੜੀਆਂ ਨੇ ਇੰਗਲਿਸ਼ ਵਿੱਚ ਆ ਜਾਂਦੀਆਂ ਨੇ। ਅੱਗੇ ਵੀ ਮੈਂ ਬੜੀ ਵਾਰੀ ਦੱਸਿਆ, ਉਹ ਦੱਸਣਾ ਬਾਰ-ਬਾਰ ਇਸ ਤੋਂ ਪੈਂਦਾ ਹੈ ਕਿ ਕਮੈਂਟ ਆਉਂਦੇ ਰਹਿੰਦੇ ਨੇ ਸਾਡੀ ਵੀਡੀਓ ਇੰਗਲਿਸ਼ ਵਿੱਚ, ਤੇ ਮੈਂ ਇਸ ਵਾਸਤੇ ਫਿਰ ਰਿਪੀਟ ਕਰ ਦਿੰਦਾ ਕਿ ਉਹ ਓਰੀਜਨਲ ਇੰਗਲਿਸ਼ ਵਿੱਚ ਨਹੀਂ, ਉਹ ਆਟੋਮੈਟਿਕਲੀ ਲੈਂਗੁਏਜ ਚੇਂਜ ਹੋ ਜਾਂਦੀ ਹੈ। ਤੁਸੀਂ ਜਦੋਂ ਵੀਡੀਓ ਪਲੇ ਕਰਦੇ ਹੋ, प्ले करके उत्ते सैटिंग में जाना है तो उत्थे जाके ऑडियो ट्रैक जो है वो चेंज कर लेना है। ठीक है, फिर ओरिजिनल आवाज़ दे विच आ जाएगी। तो चलो जी, बाकी सवाल वेखने आ। 16 नंबर, quando assicurazione per la responsabilità civile auto, कहना ਜਦੋਂ इंश्योरेंस रचिया ਜਿਹੜੀ ਹੈ ਇਹ ਸcaduta ਦੀ ਵੈਲਿਡਿਟà ਹੋਈ, मतलब खत्म हो गई है, ਇਹ possibile lasciare il veicolo, ਫਿਰ ਕਹਿੰਦਾ ਗੱਡੀ ਨੂੰ ਛੱਡਣਾ ਮੁਮਕਿਨ ਹੈ in sosta sulle strade pubbliche, ਕਹਿੰਦਾ ਪਬਲਿਕ ਸੜਕ ਦੇ ਉੱਤੇ ਸੋਸਤੇ ਵਿੱਚ ਛੱਡਣਾ ਮੁਮਕਿਨ ਹੈ ਜਦੋਂ ਇੰਸ਼ੋਰੈਂਸ ਖਤਮ ਹੋ ਗਈ ਹੈ। ਫਾਲਤੂ ਦੀ ਨਹੀਂ ਛੱਡ ਸਕਦੇ। 17 नंबर, dritto di presidenza ਨਿਸ਼ਾਨ ਹੈ। Il segnale raffigurato è ਨਿਸ਼ਾਨ ਦਿਖਾਇਆ ਗਿਆ si può trovare, ਕਹਿੰਦਾ ਮਿਲ ਸਕਦਾ ਹੈ all'inizio di una strada urbana ਉਹ ਐਕਸਟਰਬਾਨਾ, ਕਹਿੰਦਾ ਉਰਬਾਨਾ ਸੜਕ ਦੇ ਸ਼ੁਰੂ ਵਿੱਚ ਵੀ ਮਿਲ ਸਕਦਾ ਹੈ, ਐਕਸਟਰਬਾਨਾ ਸੜਕ ਦੇ ਸ਼ੁਰੂ ਵਿੱਚ ਵੀ ਮਿਲ ਸਕਦਾ ਹੈ ਕਿ ਗੋਦੇ del dritto di presidenza ਜਿਹੜੀ ਸਿੱਧੀਆਂ ਹੱਕ ਰੱਖਦੀ ਹੈ। ਵੇਰੋ ਜੀ, ਜਿਹੜੀ ਸੜਕ ਦੀ ਪਹਿਲ ਹੋਵੇ ਦੀ ਉਹ ਸੜਕ ਦੇ ਸ਼ੁਰੂ ਵਿੱਚ ਮਿਲ ਸਕਦਾ, ਭਾਵੇਂ ਸਟਰਾਦਾ ਉਰਬਾਨਾ ਹੋਵੇ ਤੇ ਭਾਵੇਂ ਐਕਸਟਰਬਾਨਾ ਹੋਵੇ। ਬਾਕੀ ਜੀ ਇੱਥੇ ਪੋਤਰੋਵਾਰੇ ਆ ਗਿਆ, ਸੈਂਪਰੇ ਵੇਰੋ ਤੇ ਦੋ ਫਾਲਸੋ ਨੇ। ਠੀਕ ਹੈ ਜੀ। 18 ਨੰਬਰ, ਜਾਲੋ ਕਲਰ ਦੇ ਬੋਰਡ ਆ ਗਿਆ, ਕਿੱਥੇ ਲੱਗਿਆ ਹੋਇਆ ਜੀ ਸੜਕ ਤੇ ਕੰਮ ਚੱਲ ਰਿਹਾ ਤੇ ਔਰ ਇਹ ਜਿਹੜੇ ਟਰੱਕ ਨੇ ਆਟੋਕਾਰੀ ਨੇ ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੈ, ਉਹਨਾਂ ਨੂੰ ਸਲਾਹ ਦੇ ਰਿਹਾ ਕਿ ਤੁਸੀਂ ਸੱਜੇ ਮੁੜ ਜਾਓ। ਇਸ ਨਿਸ਼ਾਨ ਦਾ ਇਹ ਮਤਲਬ ਹੈ। il segnale raffigurato indica, ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ una strada a senso unico sulla destra, ਬਈ ਇੱਕ ਸੜਕ ਸੱਜੀ ਸਾਈਡ ਤੇ senso unico ਹੈ, riservata solo agli autocari ਤੇ ਰਿਜ਼ਰਵ ਹੈ ਸਿਰਫ ਟਰੱਕਾਂ ਦੇ ਲਈ। ਫਾਲਸੋ। 19 ਨੰਬਰ, la distanza minima di sicurezza, ਜਿਹੜਾ ਘੱਟੋ ਘੱਟ ਫਾਸਲਾ ਹੈ se si viaggia a 50 km all'ora, ਅਗਰ ਤੁਸੀਂ 50 ਦੀ ਸਪੀਡ ਤੇ ਚੱਲ ਰਹੇ ਹੋ deve essere di circa 5 metri, ਫਿਰ ਕਹਿੰਦਾ ਤਕਰੀਬਨ ਤੁਹਾਡਾ 5 ਮੀਟਰ ਡਿਸਟੈਂਸ ਹੋਣਾ ਚਾਹੀਦਾ ਹੈ। ਫਾਲਸੋ ਜੀ। 20 ਨੰਬਰ, il sorpasso in autostrada, ਕਹਿੰਦਾ ਜਿਹੜਾ ਆਟੋਸਟਰਾਦੇ ਦੇ ਵਿੱਚ ਓਵਰਟੇਕ ਹੈ può essere motivo di incidente, ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦਾ ਹੈ se si viene effettuato accodandosi, ਅਗਰ ਕਹਿੰਦਾ ਇਹ ਕੀਤਾ ਜਾਵੇ ਪਿੱਛੇ ਲੱਗ ਕੇ ad un auto, ਇੱਕ ਗੱਡੀ ਦੇ che sta sorpassando, ਜਿਹੜੀ ਓਵਰਟੇਕ ਵੀ ਕਰਦੀ ਹੈ ਤੇ ਫਿਰ ਕਹਿੰਦਾ ਇਹ ਵੀ ਇੱਕ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ। ਵੇਰੋ ਜੀ, ਅਗਰ ਇੱਕ ਗੱਡੀ ਓਵਰਟੇਕ ਕਰ ਰਹੀ ਹੈ ਤੁਸੀਂ ਉਹਦੇ ਪਿੱਛੇ ਲੱਗ ਜਾਂਦੇ ਹੋ, ਓਵਰਟੇਕ ਕਰਨਾ ਸ਼ੁਰੂ ਕਰ ਦਿੰਦੇ ਹੋ ਤੇ ਇਹ ਐਕਸੀਡੈਂਟ ਹੋਣੇ ਦਾ ਖਤਰਾ ਹੋ ਸਕਦਾ ਹੈ। 21 ਨੰਬਰ, ਇਹ ਓਬਲੀਗਾਟੋਰੀਓ, ਕਹਿੰਦਾ ਲਾਜ਼ਮੀ ਹੈ, ਜ਼ਰੂਰੀ ਹੈ accendere le luci del veicolo, ਗੱਡੀ ਦੀਆਂ ਲਾਈਟਾਂ ਆਨ ਕਰਨੀਆਂ in caso di scarsa visibilità, ਉਹ ਸੂਰਤ ਜਦੋਂ ਥੋੜਾ ਨਜ਼ਰ ਆ ਰਿਹਾ ਹੋਵੇ per le condizioni del tempo, ਟੈਂਪੋ ਦੀ ਵਜ੍ਹਾ ਤੋਂ ਮਤਲਬ ਮੌਸਮ ਦੀ ਵਜ੍ਹਾ ਤੋਂ। ਅੱਗੇ ਉਹਨੇ ਬ੍ਰੈਕਟ ਵਿੱਚ ਦੱਸ ਦਿੱਤਾ ਨੇਬੀਆ ਧੁੰਦ, ਨੇਵੇ ਬਰਫ਼ ਪਿਓ ਜਾਂ ਬਾਰਿਸ਼, ਕਹਿੰਦਾ ਅਗਰ ਇਹਨਾਂ ਵਜ੍ਹਾ ਥੋੜਾ ਨਜ਼ਰ ਆ ਰਿਹਾ ਹੋਵੇ ਤਾਂ ਲਾਈਟਾਂ ਆਨ ਕਰਨੀਆਂ ਜ਼ਰੂਰੀ ਨੇ। ਵੇਰੋ ਜੀ, ਆਨ ਕਰਨੀਆਂ ਜ਼ਰੂਰੀ ਨੇ, ਲੇਕਿਨ ਅਗਰ ਮੌਸਮ ਠੀਕ ਵੀ ਹੋਵੇ ਫਿਰ ਵੀ ਲਾਈਟਾਂ ਤੁਸੀਂ ਆਨ ਰੱਖਣੀਆਂ ਨੇ। 22 ਨੰਬਰ, se un ferito della strada, ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ ਇਹ in stato di incoscienza ਔਰ ਬੇਹੋਸ਼ੀ ਦੀ ਹਾਲਤ ਵਿੱਚ ਹੈ bisogna somministrargli bevande alcoliche, ਕਹਿੰਦਾ ਉਹਨੂੰ bevande alcoliche ਪਿਆਓ, ਮਤਲਬ ਉਹਨੂੰ alcohol ਦੇ ਘੁੱਟ ਲਾਓ ਥੋੜੇ ਜਿਹੇ। ਫਾਲਸੋ। 23 ਨੰਬਰ, la forza ribaltante in curva, ਕਹਿੰਦਾ ਜਿਹੜੀ ਮੋੜ ਦੇ ਵਿੱਚ ਉਲਟਾਣੇ ਵਾਲੀ ਤਾਕਤ ਹੁੰਦੀ ਹੈ aumenta, ਇਹ ਤਾਕਤ ਕਹਿੰਦਾ ਵੱਧ ਜਾਏਦੀ ਜਾਂ ਜ਼ਿਆਦਾ ਹੋਵੇ ਦੀ al aumentare della velocità, ਸਪੀਡ ਵਧਾਣੇ ਦੇ ਨਾਲ। ਵੇਰੋ ਜੀ, ਅਗਰ ਮੋੜ ਦੇ ਵਿੱਚ ਤੁਸੀਂ ਸਪੀਡ ਵਧਾਉਂਦੇ ਹੋ ਤੇ ਗੱਡੀ ਦੇ ਉਲਟਣੇ ਦੇ ਚਾਂਸ ਜਿਹੜੇ ਨੇ ਵੱਧ ਜਾਂਦੇ ਨੇ। ਠੀਕ ਹੈ। 24 ਨੰਬਰ, ਪਨੇਲੋ ਇੰਪੋਰਟਾਂਟੇ ਵੇ il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ
e posto a non più di 25 metri dall'incrocio। ਕਹਿੰਦਾ ਚੌਕ ਤੋਂ 25 ਮੀਟਰ ਤੋਂ ਜ਼ਿਆਦਾ ਨਹੀਂ ਲੱਗਿਆ, ਦਾ ਮਤਲਬ ਇਸ ਤੋਂ ਦੂਰ ਨਹੀਂ ਲੱਗਿਆ ਜਾਂਦਾ, ਫਾਲਸੋ 150 ਮੀਟਰ ਪਹਿਲਾਂ ਹੁੰਦਾ ਹੈ। 5 ਨੰਬਰ, ਅੱਛਾ ਜੀ ਇਹ ਜਿਹੜਾ ਨਿਸ਼ਾਨ ਹੈ ਕੀ ਦੱਸ ਰਿਹਾ ਹੈ ਕਿ ਇੱਕ ਤੇ ਫਰੋਜ਼ੀਨੋਨੇ ਦਾ ਉਸ਼ੀਤਾ 500 ਮੀਟਰ ਤੇ ਆ ਰਿਹਾ, ਬਾਕੀ ਜਿਹੜੇ ਜਗ੍ਹਾ ਦੇ ਨਾਂ ਲਿਖੇ ਨੇ ਉਹਦਾ ਮਤਲਬ ਇਹ ਵੀ ਤੁਸੀਂ ਇਹਨਾਂ ਜਗ੍ਹਾ ਤੇ ਪਹੁੰਚ ਸਕਦੇ ਹੋ, ਠੀਕ ਹੈ। Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ riporta i nomi, ਕਹਿੰਦਾ ਇਹ ਨਾਮ ਦੱਸ ਰਿਹਾ delle località raggiungibili, ਜਿਹੜੀਆਂ ਜਗ੍ਹਾ ਤੁਸੀਂ ਪਹੁੰਚ ਸਕਦੇ ਹੋ uscendo dalla strada extraurbana principale ਸੜਕ ਤੋਂ ਨਿਕਲ ਕੇ vero। 26 ਨੰਬਰ, il valore della distanza di sicurezza ਜਿਹੜਾ ਫਾਜ਼ਤੀ ਫਾਸਲਾ ਵੇ deve essere stabilito, ਕਹਿੰਦਾ ਇਹ ਲਾਜ਼ਮੀ ਰੱਖਣਾ ਹੈ anche in base all'efficienza dei freni, ਬ੍ਰੇਕਾਂ ਦੀ ਕਾਰਕਰਦਗੀ ਦੇ ਹਿਸਾਬ ਨਾਲ ਵੀ ਕਹਿੰਦਾ distanza di sicurezza ਲਾਜ਼ਮੀ ਰੱਖਣਾ ਹੈ vero। 27 ਨੰਬਰ ਦੀ ਤਸਵੀਰ ਵੇਖ ਲਓ, ਸਵਾਲ ਮੈਂ ਪੜ੍ਹ ਦੇਣਾ। Nell'incrocio rappresentato nella figura, ਕਹਿੰਦਾ ਜਿਹੜਾ ਚੌਕ ਤਸਵੀਰ ਦੇ ਵਿੱਚ ਦਿਖਾਇਆ ਗਿਆ ਇਹਦੇ ਵਿੱਚ il conducente del veicolo D, ਜਿਹੜਾ D ਗੱਡੀ ਦਾ ਡਰਾਈਵਰ ਹੈ, non ha l'obbligo, ਕਹਿੰਦਾ ਉਹਦੇ ਤੇ ਲਾਗੂ ਕੋਈ ਨਹੀਂ ਹੁੰਦਾ di dare la precedenza, ਕਿ ਉਹ ਹੱਕ ਦੇਵੇ al veicolo A, ਇਹ ਗੱਡੀ ਨੂੰ, ਠੀਕ ਹੈ ਜੀ। ਉਹਨਾਂ ਵੇਰੋ ਕੀਤੀ ਹੈ ਤੇ ਵੇਰੋ ਇਹ ਤਸਵੀਰ ਤੁਸੀਂ ਖੁਦ ਚੈੱਕ ਕਰ ਲੈਣੀ ਹੈ। 28 ਨੰਬਰ, in caso di ingorgo, ਕਹਿੰਦਾ ਉਹ ਸੂਰਤ ਜਦੋਂ ਰੁਕਾਵਟ ਬਣੀ ਹੈ il conducente può transitare sulla corsia per la sosta di emergenza, ਕਹਿੰਦਾ ਡਰਾਈਵਰ ਚੱਲ ਸਕਦਾ ਹੈ ਜਿਹੜਾ ਕੁਰਸੀਆ ਹੁੰਦਾ sosta di emergenza ਵਾਸਤੇ solo per uscire dall'autostrada, ਸਿਰਫ ਕਹਿੰਦਾ autostrada ਤੋਂ ਨਿਕਲਣ ਦੇ ਲਈ a partire dal cartello di previso, ਉੱਥੇ ਜਿੱਥੇ previso ਵਾਲੀ cartello ਲੱਗੀ ਹੈ di uscita, uscite ਵਾਲੀ posto a 500 metri dal svincolo, ਅਗਰ ਉਹ ਕਹਿੰਦਾ ਲੱਗੀ ਹੋਵੇ 500 ਮੀਟਰ ਤੇ, ਮਤਲਬ ਜਿਹੜਾ ਸਵਿੰਕਲੋ ਪਿਆ ਹੁੰਦਾ ਅਗਰ ਉਹ 500 ਮੀਟਰ ਤੇ ਲੱਗੀ ਹੋਦੀ ਪ੍ਰੇਲੋ ਤੇ ਫਿਰ ਤੁਸੀਂ ਕੁਰਸੀਆ ਦੀ ਐਮਰਜੈਂਸਾ ਯੂਜ਼ ਕਰ ਸਕਦੇ ਹੋ ਵੇਰੋ। ਕੁਰਸੀਆ ਦੀ ਐਮਰਜੈਂਸਾ ਸਿਰਫ ਐਮਰਜੈਂਸੀ ਵਿੱਚ ਯੂਜ਼ ਹੁੰਦਾ, ਅਗਰ ਗੱਡੀ ਖਰਾਬ ਹੋਈ ਕੋਈ ਬਿਮਾਰ ਹੋ ਗਿਆ ਤੇ ਫਿਰ ਤੁਸੀਂ ਕੁਰਸੀਆ ਦੀ ਐਮਰਜੈਂਸਾ ਦੇ ਉੱਤੇ ਰੁਕ ਸਕਦੇ ਹੋ, ਠੀਕ ਹੈ। ਦੂਸਰੀ ਸੂਰਤ ਇਹ ਵੇ ਅਗਰ ਟ੍ਰੈਫਿਕ ਬਲਾਕ ਹੋ ਗਈ ਹੈ, ਅੱਗੇ ਉਸ਼ੀਤਾ ਕੋਈ ਆ ਗਿਆ 500 ਮੀਟਰ ਤੇ ਤੁਸੀਂ ਉੱਥੋਂ ਨਿਕਲਣਾ ਚਾਹੁੰਦੇ ਹੋ, ਤੁਸੀਂ ਉੱਥੋਂ ਮਤਲਬ 500 ਮੀਟਰ ਜਿਹੜਾ ਉਹ ਉੱਥੇ ਚੱਲ ਕੇ ਜਾ ਸਕਦੇ ਹੋ, ਠੀਕ ਹੈ, ਇਸ ਤੋਂ ਇਲਾਵਾ ਨਹੀਂ ਚੱਲ ਸਕਦੇ। 29 ਨੰਬਰ, causa probabile di incidenti, ਕਹਿੰਦਾ ਐਕਸੀਡੈਂਟ ਹੋ ਸਕਦਾ ਹੈ dovuti alla struttura della strada, ਜਿਹੜਾ ਸੜਕ ਦਾ ਸਟਰਕਚਰ ਹੈ, ਢਾਂਚਾ ਵੇ, ਕਹਿੰਦਾ ਇਹਦੀ ਵਜ੍ਹਾ ਤੋਂ ਐਕਸੀਡੈਂਟ ਹੋ ਸਕਦਾ ਹੈ। ਕਿਸ ਤਰ੍ਹਾਂ? può essere fondo stradale scivoloso, ਕਹਿੰਦਾ ਅਗਰ fondo stradale ਮਤਲਬ ਸੜਕ ਜਿਹੜੀ ਹੈ scivoloso ਹੋਵੇ, ਸਲਿਪਰੀ ਹੋਵੇ, ਫਿਰ ਕਹਿੰਦਾ ਇਸ ਵਜ੍ਹਾ ਤੋਂ ਐਕਸੀਡੈਂਟ ਹੋ ਸਕਦਾ ਹੈ। ਫਿਰ ਵੇਰੋ ਜੀ fondo stradale ਆਇਆ ਤੇ ਇਹ ਵੀ ਨਿਸ਼ਾਨੀ ਹੈ, ਪੁੱਛ ਲਵੇ ਅਜੇ। 3 ਨੰਬਰ, l'inquinamento atmosferico, ਕਹਿੰਦਾ ਜਿਹੜੀ ਪੋਲੂਸ਼ਨ ਆਲੂਦਗੀ ਹੈ prodotto dai veicoli, ਗੱਡੀਆਂ ਬਣਾਉਂਦੀਆਂ ਨੇ, dipende principalmente dall'umidità presente nell'aria, ਕਹਿੰਦਾ ਜਿਹੜੀ ਹਵਾ ਦੇ ਵਿੱਚ ਨਮੀ ਹੁੰਦੀ ਹੈ ਇਹਦੇ ਤੇ ਡਿਪੈਂਡ ਕਰਦੀ ਹੈ ਫਾਲਸੋ ਜੀ। ਅੱਛਾ ਜੀ, ਅੱਛਾ ਲਓ ਜੀ ਅੱਜ ਦੀ ਵੀਡੀਓ ਤੇ ਖਤਮ